ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲਾਂ ਦੇ ਵਾਂਗ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਏ ਜੀ ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਇਹਨਾਂ ਤੋਂ ਤੁਸੀਂ ਵੈਜ ਨਾਨ ਵੈਜ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਮਿਠਾਈਆਂ ਦਾ ਵੀ ਸਵਾਦ ਦੇਖ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizza.com ਤੇ 10% ਆਫ ਲੈਣ ਲਈ 1313 ਕੋਡ ਵਰਤ ਸਕਦੇ ਹੋ। ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਤੇ ਸੁਖਚੈਨ ਸਿੰਘ ਜੀ ਬੇਕਸਵੀਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਸਵਖਤ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਤੇ ਆਪਾਂ ਖਬਰਾਂ ਵੱਲ ਚੱਲਦੇ ਹਾਂ। ਅੱਜ ਤੋਂ ਹੀ ਪਹਿਲੀ ਖਬਰ ਆ, ਰੋਪੜ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਆ ਉੱਥੇ ਧਰਨਾ ਦੇਵੇਗੀ ਕਿਉਂਕਿ ਜੋ ਰੇਤ ਦੀਆਂ ਖੱਡਾਂ ਨੂੰ ਲੈ ਕੇ ਗੜਬੜ ਚੱਲ ਰਹੀ ਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਫੀਆ ਜੀ ਉਹ ਤੁਸੀਂ ਕਹਿ ਲਓ ਕਿ ਕਾਬੂ ਤੋਂ ਬਾਹਰ ਹੈ। ਪਹਿਲਾਂ ਤਾਂ ਜਿਹੜਾ ਫੋਰੈਸਟ ਆਫਿਸਰ ਸੀਗਾ ਜੀ, ਜੰਗਲਾਤ ਅਫਸਰ, ਉਹਦੇ ਉੱਤੇ ਹਮਲਾ ਹੋਇਆ। ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਉਹਦੇ ਸਿਰ ਦੇ ਵਿੱਚ 15 ਟਾਂਕੇ ਜਿਹੜੇ ਆ ਜੀ ਉਹ ਲੱਗੇ ਆ। ਅਜੇ ਜਿਹੜੇ ਮੰਤਰੀ ਸੀ ਉਹ ਇਹ ਖਬਰਾਂ ਹੀ ਦੇ ਰਹੇ ਸੀਗੇ ਕਿ ਅਸੀਂ ਜੀ ਅੱਗੋਂ ਜਿਹੜਾ ਕਰ ਦਿਆਂਗੇ ਇਹਨਾਂ ਨੂੰ ਹਥਿਆਰ ਲੈ ਕੇ ਜਿਹੜਾ ਜੀ ਉਹ ਚੱਲਣਗੇ। ਜਿਹੜਾ ਮਾਫੀਆ ਜੀ ਉਹਨੇ MLA ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰਤਾ ਹੈ। ਇਹਦੀਆਂ ਵੀਡੀਓਜ਼ ਵੀ ਜਿਹੜੀਆਂ ਬਹੁਤ ਸਾਰੀਆਂ ਸਾਹਮਣੇ ਆਈਆਂ। ਇਹ ਅਮਰਜੀਤ ਸਿੰਘ ਸੰਦੋਆ ਹੈ ਆਮ ਆਦਮੀ ਪਾਰਟੀ ਦਾ, ਹਾਲਾਂਕਿ ਉਹਦਾ ਨਾਮ ਵੀ ਕੁਛ ਕੰਟਰੋਵਰਸ਼ੀਅਲ ਜਿਹੜਾ ਜੀ ਉਹ ਰਿਹਾ ਇਹੋ ਜਿਹੇ ਮਾਮਲਿਆਂ ਦੇ ਵਿੱਚ। ਉਹ ਮੀਡੀਆ ਨੂੰ ਨਾਲ ਲੈ ਕੇ ਜਿਹੜਾ ਜੀ ਗਿਆ ਸੀ ਜਿੱਥੇ ਉਹਦੇ ਉੱਤੇ ਹਮਲਾ ਕੀਤਾ ਗਿਆ। ਉੱਧਰ ਇਹ ਪਤਾ ਲੱਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਡਿਪਟੀ ਕਮਿਸ਼ਨਰ ਰੂਪਨਗਰ ਜਿਹੜਾ ਜੀ ਉਹਦੇ ਤੋਂ ਰਿਪੋਰਟ ਤਲਬ ਕੀਤੀ ਆ। ਔਰ ਮੁੱਖ ਮੰਤਰੀ ਦੇ ਦਫ਼ਤਰ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਕਿਸੇ ਵੀ ਹਾਲਤ 'ਚ ਸੂਬੇ 'ਚ ਬਦਅਮਨੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਅੱਜ ਜਿਹੜੇ ਆਮ ਆਦਮੀ ਪਾਰਟੀ ਆ ਉਹਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਆ ਜਿਹੜਾ ਰੂਪਨਗਰ ਦੇ ਵਿੱਚ, ਉੱਥੇ ਧਰਨਾ ਦਿੱਤਾ ਜਾਊਗਾ। ਔਰ ਇਹ ਵੀ ਆਖਿਆ ਗਿਆ ਜੀ ਕਿ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਪਹੁੰਚਣ ਦੀ ਡਿਊਟੀਆਂ ਲਾਈਆਂ ਗਈਆਂ ਨੇ ਔਰ ਹਾਈ ਕਮਾਂਡ ਪਹੁੰਚਣਗੇ। ਕਿਉਂਕਿ ਐਕਚੁਅਲੀ ਜੇ ਦੇਖਿਆ ਜਾਵੇ ਤਾਂ ਰੇਤ ਵਾਲਾ ਮਾਮਲਾ ਜਿਹੜਾ ਜੀ ਕੋਈ ਨਵਾਂ ਤਾਂ ਹੈ ਨੀ ਗਾ। ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਜੋ ਕੁਝ ਚੱਲਦਾ ਰਿਹਾ ਉਹ ਸਭ ਨੂੰ ਪਤਾ। ਨਵੀਂ ਸਰਕਾਰ ਬਣਨ ਦੇ ਮੌਕੇ ਦੇ ਉੱਤੇ ਜਿਹੜੀ ਕੰਟਰੋਵਰਸੀ ਸਭ ਤੋਂ ਪਹਿਲਾਂ ਆਈ ਸੀਗੀ ਉਹ ਰੇਤ ਦੇ ਬਾਰੇ ਦੇ ਵਿੱਚ ਹੀ ਸੀ, ਖੱਡਾਂ ਦੇ ਬਾਰੇ ਦੇ ਵਿੱਚ ਹੀ ਸੀ ਕਿ ਕਿੰਨੀ ਤੇਜ਼ੀ ਦੇ ਨਾਲ ਖੱਡਾਂ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਜਿਹੜਾ ਵੀ ਉਹ ਕੋਸ਼ਿਸ਼ ਕੀਤੀ ਗਈ ਸੀ। ਔਰ ਜਿਹੜੀ ਆ ਲੇਟੈਸਟ ਚੋਣ ਹੋ ਕੇ ਹਟੀ ਹੈ ਸ਼ਾਹਕੋਟ ਦੀ, ਉੱਥੋਂ ਤੱਕ ਇਹੀ ਮਾਮਲਾ ਜਿਹੜਾ ਜੀ ਉਹ ਚੱਲੀ ਗਿਆ। ਜਿਹੜੇ ਥਾਣੇਦਾਰ ਨੇ ਮਾਮਲਾ ਦਰਜ ਕੀਤਾ ਸੀਗਾ ਉਹਨੂੰ ਉਲਟਾ ਜਿਹੜਾ ਜੀ ਉਹ ਅੰਦਰ ਕਰਤਾ। ਸੋ ਹੁਣ ਇਹਦੀਆਂ ਜਿਹੜੀਆਂ ਜੀ ਵਾਗਾਂ ਇੰਨੀਆਂ ਕੁ ਖੁੱਲ੍ਹ ਗਈਆਂ ਨੇ ਰੇਤ ਮਾਫੀਏ ਦੀਆਂ। ਬੇਸ਼ੱਕ ਜਿਹੜੇ ਕੈਬਨਿਟ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਜੀ, ਉਹਨਾਂ ਦਾ ਥੋੜਾ ਡਿਫਰੈਂਟ ਬਿਆਨ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜੇ ਏਦਾਂ ਹੀ ਹੁੰਦਾ ਰਿਹਾ ਤੇ ਜੰਗਲ ਰਾਜ ਜਿਹੜਾ ਜੀ ਉਹ ਹੋ ਜੂਗਾ। ਇਹ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਦੀ ਵਰਡਿੰਗ ਹੈ, ਪਰ ਸਰਕਾਰ ਨੂੰ ਜਿਹੜਾ ਜੀ ਉਹ ਕੁਛ ਨਹੀਂ ਪਤਾ। ਉਹ ਲੱਗ ਰਿਹਾ ਜੀ ਕਿ ਕੁਛ ਅਫਸਰ ਜਿਹੜੇ ਆ ਉਹ ਵੀ ਸਰਕਾਰ ਚਲਾ ਰਹੇ ਆ, ਅਦਰਵਾਈਜ਼ ਠੀਕ ਠਾਕ ਹੀ ਹੈ ਜੀ ਕੰਮ। ਬਿਲਕੁਲ ਜੀ, ਦੇਖਣ ਤੋਂ ਪਤਾ ਲੱਗਦਾ ਕਿ ਕੀ ਕੁਛ ਹੋ ਰਿਹਾ। ਤੇ ਇੱਕ ਕਾਂਗਰਸੀ ਕੌਂਸਲਰ ਨੂੰ ਕਤਲ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ। ਉਸੇ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ। ਬਿਲਕੁਲ ਜੀ, ਇਹ ਗੁਰਦੀਪ ਭਲਵਾਨ ਸੀਗਾ। ਕਈ ਕੁਛ ਇਹਦੇ ਬਾਰੇ ਦੇ ਵਿੱਚ ਵੀ ਜਿਹੜਾ ਜੀ ਉਹ ਚੱਲਦਾ ਰਿਹਾ। ਪੁਲਿਸ ਨੇ ਇੱਕ ਹੋਰ ਬੰਦਾ ਰਵਨੀਤ ਹੈ ਜੀ ਸੋਨੂ, ਉਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਇਹਦੇ ਖਿਲਾਫ ਵੀ ਜਿਹੜੇ ਆ ਜੀ ਉਹ ਦੋਸ਼ ਲਾਏ ਗਏ ਸੀਗੇ। ਇਹਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਸਹਿਯੋਗ ਦੇਣ ਦੇ ਮਾਮਲੇ ਦੇ ਵਿੱਚ ਕੁਝ ਹੋਰ ਬੰਦੇ ਜਿਹੜੇ ਆ ਜੀ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਆ। ਔਰ ਪੁਲਿਸ ਦੇ ਵੱਲੋਂ 8 ਬੰਦਿਆਂ ਨੂੰ ਨਾਮਜ਼ਦ ਦੇ ਵਿੱਚ ਕੀਤਾ ਗਿਆ ਸੀਗਾ, ਜਿਹਦੇ ਚ ਜ਼ਿਆਦਾ ਗੈਂਗਸਟਰ ਸੀਗੇ। 3 ਗੈਂਗਸਟਰ ਜੇਲ੍ਹ ਦੇ ਵਿੱਚ ਬੰਦ ਸੀਗੇ। ਜੇਲ੍ਹ ਬੰਦ 3 ਗੈਂਗਸਟਰ ਜੱਗੂ ਭਗਵਾਨਪੁਰੀਆ, ਸੋਨੂ ਕੰਗਲਾ ਤੇ ਬੋਬੀ ਮਲਹੋਤਰਾ ਨੂੰ ਪਿਛਲੇ ਦਿਨੀ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਕੇ ਇਸ ਕੇਸ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਤੇ ਪੁਲਿਸ ਇਹਦੇ ਵਿੱਚ ਬਾਕੀ ਜਿਹੜੇ ਬੰਦੇ ਨੇ ਜੀ ਕਰਨ ਮਸਤੀ, ਸ਼ੁਭਮ ਸਿੰਘ, ਅਰੁਣ ਚੂੜੀਮਾਰ, ਸੋਨੂ ਮੋਟਾ, ਰਿੰਕਾ, ਇਹ ਵੀ ਜਿਹੜੇ ਜੀ ਉਹ ਸ਼ਾਮਲ ਨੇ। 2 ਜੂਨ ਨੂੰ ਕਾਂਗਰਸੀ ਕੌਂਸਲਰ ਨੂੰ ਗੋਲਬਾਗ ਅਖਾੜੇ ਦੇ ਨੇੜੇ ਜਦੋਂ ਉੱਥੋਂ ਪ੍ਰੈਕਟਿਸ ਕਰਕੇ ਆ ਰਿਹਾ ਸੀ ਉੱਥੇ ਇਹਨੂੰ ਗੋਲੀ ਜਿਹੜੀ ਆ ਜੀ ਉਹ ਮਾਰੀ ਗਈ ਸੀਗੀ।
ਇਹਦੇ ਤੋਂ ਬਾਅਦ ਜਿਹੜੇ ਗੈਂਗਸਟਰ ਸੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਜ਼ਿੰਮੇਵਾਰੀ ਲੈਣ ਵਾਲਿਆਂ ਨੇ ਕਾਂਗਰਸੀ ਕੌਂਸਲਰ ਤੇ ਗੈਂਗਸਟਰ ਬੌਬੀ ਮਲਹੋਤਰਾ ਦੇ ਭਰਾ ਸੰਗਮ ਮਲਹੋਤਰਾ ਦਾ ਕਤਲ ਕਰਾਉਣ ਦਾ ਦੋਸ਼ ਜਿਹੜਾ ਜੀ ਉਹ ਲਾਇਆ ਸੀਗਾ। ਹਾਲਾਂਕਿ ਪਹਿਲਾਂ ਤਾਂ ਬਹੁਤ ਜ਼ਿਆਦਾ ਜਿਹੜਾ ਜੀ ਰੌਲਾ ਪਿਆ, ਜਦੋਂ ਹਾਰ ਗੱਲਾਂ ਸਾਹਮਣੇ ਆਈਆਂ ਕਿ ਤਾਂ ਆਪ ਰਿਹਾ ਹੋਇਆ ਸੀਗਾ, ਫਿਰ ਥੋੜੇ ਜਿਹੇ ਜਿਹੜੇ ਫੇਰੀਆਂ ਨੇ ਸਿਆਸੀ ਲੋਕਾਂ ਦੀਆਂ ਉਹ ਘਟੀਆਂ ਸੀਗੀਆਂ ਜੀ। ਤਾਂ ਇੱਕ ਕਿਸਾਨ ਦੀ ਗੱਲ ਕਰਦੇ ਹਾਂ, ਰਾਮਪੁਰਾ ਫੂਲ ਦੇ ਲਾਗੇ ਉਸ ਦੀ ਲਾਸ਼ 18 ਦਿਨਾਂ ਦੇ ਉੱਤੋਂ ਰੁਲ ਰਹੀ ਹੈ। ਦੇਖੋ ਜੀ, ਇਹ ਜਿਹੜਾ ਜੀ ਪੰਜਾਬ ਦੇ ਵਿੱਚ ਮਰ ਕੇ ਵੀ ਨਿਆਂ ਜਿਹੜਾ ਲੈਣਾ ਉਹ ਸੌਖਾ ਨਹੀਂ ਹੈ ਜੀ। ਖੇਤਾਂ ਦਾ ਜਾਇਆ ਸੀਗਾ ਜੀ ਗੁਰਸੇਵਕ ਸਿੰਘ, ਇਹਦੀ ਡੈੱਡ ਬੋਡੀ ਜਿਹੜੀ 18 ਦਿਨਾਂ ਤੋਂ ਇਨਸਾਫ ਦੇ ਵਾਸਤੇ ਰੁਲ ਰਹੀ ਹੈ। ਸਰਕਾਰ ਬਿਲਕੁਲ ਜਿਹੜੀ ਹੈ ਜੀ ਉਹ ਬੇਖਬਰ ਹੈ ਤੇ ਉਹਨੂੰ ਇਨਸਾਫ ਦਿਵਾਉਣ ਦੇ ਵਾਸਤੇ ਜੂਝ ਰਹੀ। ਉਹਦੀ ਜਿਹੜੀ ਮੁਟਿਆਰ ਧੀ ਆ, ਉਹਦੇ ਹੌਕਿਆਂ ਦਾ ਅਧਿਕਾਰੀਆਂ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ, ਸਰਕਾਰ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਹੀਂ ਹੋ ਰਿਹਾ। ਕਿਸਾਨ ਦੀ ਮ੍ਰਿਤਕ ਦੇ ਹਸਪਤਾਲ ਦੇ ਸਰਕਾਰੀ ਡੱਬੇ 'ਚ ਬੰਦ ਹੈ, ਜਿਹਨੂੰ ਜਾਨ ਦੇ ਕੇ ਵੀ ਚੈਨ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਉਹਦੀ ਕੁੜੀ ਅਮਨਦੀਪ ਕੌਰ, ਨਾ ਉਹਨੂੰ ਦਿਨੇ ਚੈਨ ਹੈ ਨਾ ਰਾਤ ਨੂੰ। ਜਿਹੜਾ ਬਾਪ ਦੀ ਮੌਤ ਲਈ ਕਸੂਰਵਾਰ ਕਾਂਗਰਸੀ ਨੇਤਾ ਦੀ ਉਹ ਗ੍ਰਿਫਤਾਰੀ ਚਾਹੁੰਦੀ ਹੈ, ਪਰ ਬਠਿੰਡੇ ਦੀ ਪੁਲਿਸ 18 ਦਿਨਾਂ ਮਗਰੋਂ ਵੀ ਟਸ ਤੋਂ ਮਸ ਜਿਹੜੀ ਹੈ ਉਹ ਨਹੀਂ ਹੋਈ। ਲਹਿਰਾ ਧੂਰਕੋਟ ਦੇ ਕਿਸਾਨ ਗੁਰਸੇਵਕ ਸਿੰਘ ਨੇ ਜ਼ਮੀਨ 'ਚ ਵੱਜੀ ਠੱਗੀ ਕਰਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲਈ। ਰਾਮਪੁਰਾ ਫੂਲ ਨੇ 3 ਜੂਨ ਨੂੰ ਤਾਂ ਕੇਸ ਦਰਜ ਕਰ ਲਿਆ, ਪਰ ਕਾਂਗਰਸੀ ਨੇਤਾ ਡਾਕਟਰ ਅਮਰਜੀਤ ਸ਼ਰਮਾ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ। ਭਾਰਤੀ ਕਿਸਾਨ ਯੂਨੀਅਨ ਨੇ ਜਿਹੜੀ ਉਗਰਾਹਾਂ ਗਰੁੱਪ ਆ, ਉਹਨੇ 5 ਜੂਨ ਤੋਂ ਰਾਮਪੁਰਾ 'ਚ ਧਰਨਾ ਲਾਇਆ, ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ। ਜਦੋਂ 2 ਹਫ਼ਤੇ ਪੁਲਿਸ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਤਾਂ ਕਿਸਾਨਾਂ ਨੇ 20 ਜੂਨ ਤੋਂ ਥਾਣਾ ਰਾਮਪੁਰਾ ਦਾ ਘਿਰਾਓ ਜਿਹੜਾ ਜੀ ਉਹ ਸ਼ੁਰੂ ਕੀਤਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਆਪਣੇ ਬਿਰਧ ਦਾਦੇ ਸੁਰਜੀਤ ਸਿੰਘ ਦੇ ਨਾਲ ਥਾਣੇ ਦੇ ਅੱਗੇ ਰੋਜ਼ ਆਉਂਦੀ ਉਹਦੀ ਧੀ ਜਿਹੜੀ ਅਮਨ ਕੌਰ ਹੈ, ਉਹਨੂੰ ਮਲਾਲ ਇਸ ਗੱਲ ਦਾ ਹੈ ਕਿ ਸਰਕਾਰ ਨੇ ਉਹਦੇ ਬਾਪ ਦੀ ਮਿੱਟੀ ਰੋਲ ਦਿੱਤੀ ਹੈ। ਪਟਿਆਲੇ ਦੇ ਖਾਲਸਾ ਕਾਲਜ ਦੇ ਵਿੱਚ ਪੜ੍ਹਦੀ ਅਮਨਦੀਪ ਕਹਿੰਦੀ ਹੈ ਕਿ ਜਿੱਦਣ ਇਹ ਭਾਣਾ ਵਾਪਰਿਆ, ਉਹਦਾ ਪਿਓ ਨਹਾ ਧੋ ਕੇ ਘਰੋਂ ਗਿਆ ਸੀ, ਪਰ ਇਹ ਪਤਾ ਨਹੀਂ ਸੀ ਕਿ ਉਹ ਮੁੜ ਕੇ ਵਾਪਸ ਨਹੀਂ ਪਰਤੂਗਾ। ਕਿਸਾਨ ਦਾ 85 ਸਾਲਾਂ ਦਾ ਬਿਰਧ ਬਾਪ ਵੀ ਹੈਗਾ ਜੀ ਉਹ ਸੁਰਜੀਤ ਸਿੰਘ, ਉਹ ਕਹਿੰਦਾ ਪੁੱਤ ਚਲਾ ਗਿਆ, ਜ਼ਮੀਨ ਚਲੇ ਗਈ, ਪੈਸਾ ਚਲੇ ਗਿਆ, ਕੁਛ ਵੀ ਨਹੀਂ ਬਚਿਆ। ਜੇ ਹੁਣ ਬਚਿਆ ਤੇ ਇੱਕ ਆਸ ਇਹ ਹੈ ਕਿ ਕੀ ਸਰਕਾਰ ਸਾਨੂੰ ਕੋਈ ਕਿਸੇ ਕਿਸਮ ਦਾ ਇਨਸਾਫ ਜਿਹੜਾ ਜੀ ਉਹ ਦੇਊਗੀ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਦੇ ਪੁੱਤ ਦੀ ਇਸ ਖੁਦਕੁਸ਼ੀ ਦੇ ਵਾਸਤੇ ਕੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਊਗੀ। ਇਹ ਸਵਾਲ ਇੱਕ ਬੁੱਢਾ ਬਾਪ ਤੇ ਅੱਗੋਂ ਜਿਹੜਾ ਖੁਦਕੁਸ਼ੀ ਕਰ ਗਿਆ ਉਹਦੀ ਧੀ ਜਿਹੜੇ ਆ ਜੀ, ਉਹਨਾਂ ਦੋਨਾਂ ਦੇ ਮੂੰਹ ਦੇ ਉੱਤੇ ਨੇ ਪਿਛਲੇ 18 ਦਿਨ ਤੋਂ ਇਹ ਡੈੱਡ ਬੋਡੀ ਜਿਹੜੀ ਹੈ ਜੀ ਉਹ ਰੁਲ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਰੇਤ ਮਾਫੀਆ ਕਰਕੇ ਦੇਖੋ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਪੱਗਾਂ ਲੱਥ ਰਹੀਆਂ ਇੱਕ ਦੂਜੇ ਦੀਆਂ, ਤੇ ਉਸ ਦੇ ਵਿੱਚ ਜੇ ਦੇਖਿਆ ਜਾਵੇ ਅਕਾਲੀ ਦਲ ਨੇ ਪਤਾ ਨਹੀਂ ਉਸ ਨਿਖੇਧੀ ਕੀਤੀ ਕਿ ਨਹੀਂ ਕੀਤੀ, ਪਰ ਰਾਜਪਾਲ ਨੂੰ ਜ਼ਰੂਰ ਮਿਲਿਆ। ਇਹ ਨਿਖੇਧੀ ਤਾਂ ਕੀਤੀ ਹੈ ਜੀ, ਪਰ ਨਿਖੇਧੀ ਕੀਤੀ ਆਪਣੇ ਢੰਗ ਨਾਲ ਹੈ। ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ ਕਿ ਇਹ ਆਪਸੀ ਵੰਡ ਵੁੰਡ ਤੋਂ ਲੈਣ ਦੇਣ ਤੋਂ ਜਿਹੜਾ ਜੀ ਇਹ ਰੌਲਾ ਪਿਆ, ਹਿੱਸਾ ਵੰਡਣ ਤੋਂ ਜਿਹੜੇ ਆ ਉਹ ਇਹ ਲੜੇ ਨੇ, ਇਹ ਗੱਲ ਕਹਿ ਕੇ ਅਕਾਲੀ ਦਲ ਨੇ ਕੀਤੀ ਹੈ। ਚਲੋ ਜੇ ਮੰਨ ਲਓ, ਮੈਂ ਤਾਂ ਪਹਿਲਾਂ ਕਿਹਾ ਜੀ ਜਿਹੜਾ ਜੀ ਸੰਦੋਆ ਹੈ ਉਹਦਾ ਨਾਮ ਵੀ ਕੰਟਰੋਵਰਸ਼ੀਅਲ ਹੈ, ਪਰ ਜੇ ਇਹ ਵੰਡ ਦਾ ਲੈਣਾ ਦੇਣਾ ਵੀ ਹੋਵੇ, ਸਵਾਲ ਇਹ ਆ ਕਿ ਜਿਹੜਾ ਪੱਗਾਂ ਲਾ ਰਹੇ ਉਹਨੇ ਵੀ ਪੱਗ ਬੰਨੀ ਸੀ। ਜੇ ਕਿਸੇ ਨੇ ਵੀਡੀਓ ਦੇਖੀਆਂ ਨੇ, ਉਹ ਮੈਂ ਤਾਂ ਸ਼ੇਅਰ ਨਹੀਂ ਕੀਤੀਆਂ ਜੀ ਕਿਉਂਕਿ ਗਾਲਾਂ ਬਹੁਤ ਨੇ ਉਹਦੇ ਵਿੱਚ, ਇੱਕੋ ਹੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਇਹਦੀ ਪੱਗ ਲਾ ਲਓ, ਇਹਦੀ ਪੱਗ ਲਾ ਲਓ। ਜਿਹੜੇ ਦੂਜੇ ਨੇ ਉਹ ਪੱਗਾਂ ਵਾਲੇ ਨੇ। ਹੁਣ ਜਦੋਂ ਤੁਸੀਂ ਪੱਗਾਂ ਦੀ ਗੱਲ ਜਿਹੜੀ ਜੀ ਉਹ ਕਰਦੇ ਹੋ, ਕਮ ਸੇ ਕਮ ਇੱਥੇ ਤਾਂ ਨਿਖੇਧੀ ਜਿਹੜੀ ਖੁੱਲ੍ਹ ਕੇ ਹੋਣੀ ਚਾਹੀਦੀ, ਚਾਹੇ ਉਹਦਾ ਪਿੱਛੇ ਕੋਈ ਵੀ ਹੋਵੇ, ਉਹਦੀ ਇਨਵੈਸਟੀਗੇਸ਼ਨ ਹੋ ਜੇ। ਅਮਰਜੀਤ ਸਿੰਘ ਸੰਦੋਏ ਦੀ ਇਨਵੈਸਟੀਗੇਸ਼ਨ ਹੋ ਜੇ ਕਿ ਕੀ ਉਹਦੀ ਕੋਈ ਇਨਵੋਲਵਮੈਂਟ ਹੈਗੀ ਆ, ਹੈ ਆ ਤਾਂ ਪਨਿਸ਼ਮੈਂਟ ਉਹਦੇ ਲਈ ਵੀ ਜਿਹੜੀ ਜੀ ਉਹ ਸੇਮ ਹੋਣੀ ਚਾਹੀਦੀ ਹੈ। ਪਰ ਜੇ ਪੱਗ ਲਾਉਣ ਦੀ ਜਿਹੜੀ ਹੈ ਜੀ ਉਹ ਗੱਲ ਹੈ, ਇਸ ਮਾਮਲੇ ਦੇ ਉੱਤੇ ਤਾਂ ਇਕਜੁੱਟਤਾ ਜਿਹੜੀ ਜੀ ਉਹ ਹੋਣੀ ਚਾਹੀਦੀ ਸੀ, ਜਿਹੜੀ ਦਿਸੀ ਨਹੀਂ। ਕਿਉਂਕਿ ਜਿਹੜੇ ਸੱਤਾਧਾਰੀ ਨੇ ਜੀ ਉਹ ਵੀ ਝੱਕਦੇ ਨੇ ਅਮਰਜੀਤ ਸੰਦੋਆ ਦੀਆਂ ਪੁਰਾਣੀਆਂ ਜਿਹੜੀਆਂ ਖਬਰਾਂ, ਤੇ ਉਹਦੇ ਨਾਲ ਜਿਹੜਾ ਬੈਠਾ ਹੋਇਆ ਜਿਹੜਾ ਹਮਲਾਵਰ ਆ ਉਹ ਪਿਕਚਰਾਂ ਜਿਹੜੀਆਂ ਉਹ ਸਾਂਝੀਆਂ ਕਰਨ ਦੇ ਵਿੱਚ ਲੱਗੇ ਰਹੇ। ਇਹ ਗੱਲ ਜਿਹੜੀ ਭੁੱਲ ਕੇ ਕਿ ਜੇ ਹਿੰਸਾ ਦਾ ਵਿਰੋਧ ਤੁਸੀਂ ਜਿਹੜਾ ਜੀ ਅੱਜ ਨਹੀਂ ਕਰੋਗੇ ਤੇ ਕੱਲ ਨੂੰ ਹਿੰਸਾ ਜਿਹੜੀ ਜੀ ਉਹ ਤੁਹਾਨੂੰ ਵੀ ਮੂੰਹ ਟੱਡ ਕੇ ਜਿਹੜੀ ਉਹ ਆਣ ਪਊਗੀ। ਜਿਹੜਾ ਫੋਰੈਸਟ ਆਫਿਸਰ ਤੇ ਹੋਇਆ ਸੀਗਾ ਹਮਲਾ, ਉਹਨੂੰ ਲੈ ਕੇ ਜਿਹੜਾ ਅਕਾਲੀ ਦਲ ਦਾ ਇੱਕ ਵਫਦ ਹੈ ਉਹ ਮਿਲਿਆ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੂੰ, ਔਰ ਇੱਕ
ਮੰਗ ਪੱਤਰ ਦੇ ਕੇ ਇਹ ਕਿਹਾ ਗਿਆ ਜੀ ਕਿ ਪੰਜਾਬ ਸਰਕਾਰ ਨੂੰ ਮੁਹਾਲੀ ਦੇ ਵਿੱਚ ਰੇਤ ਮਾਫੀਏ ਦੇ ਵੱਲੋਂ ਜੰਗਲਾਤ ਅਧਿਕਾਰੀ ਤੇ ਕੀਤੇ ਗਏ ਜਾਨਲੇਵਾ ਹਮਲੇ ਔਰ ਇਸ ਮਾਫੀਏ ਦੀਆਂ ਪੰਜਾਬ ਦੇ ਵਿੱਚ ਵੱਧ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀ ਜਾਂਚ ਜਿਹੜੀ ਉਹ ਕਰਵਾਉਣ ਦੇ ਹੁਕਮ ਦੇਣ। ਇਹਦੇ ਵਿੱਚ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਵਿੱਚ ਜਿਹੜਾ ਅਗਵਾਈ ਦੇ ਵਿੱਚ ਇਹ ਜਿਹੜਾ ਸੀਗਾ ਜੀ ਇਹ ਰਾਜਪਾਲ ਨੂੰ ਮਿਲਣ ਦੇ ਵਾਸਤੇ ਗਿਆ। ਕਿਹਾ ਜਾ ਰਿਹਾ ਜੀ ਕਿ ਪਹਿਲਾਂ ਇਹ ਕਿਉਂਕਿ ਸਮਾਂ ਤਾਂ ਇਹ ਪਹਿਲਾਂ ਹੀ ਲਿਆ ਹੋਇਆ ਸੀਗਾ, ਜਦੋਂ ਅਮਰਜੀਤ ਸਿੰਘ ਸੰਦੋਆ ਦੇ ਉੱਤੇ ਹਮਲਾ ਜਿਹੜਾ ਜੀ ਉਹ ਹੋਇਆ ਉਦੋਂ ਪਹਿਲਾਂ ਇਹ ਸਮਾਂ ਲਿਆ ਹੋਇਆ ਸੀਗਾ ਸਮਾਂ, ਕਿਉਂਕਿ ਦਵਿੰਦਰ ਸਿੰਘ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਇਹ ਜਿਹੜਾ ਜੀ ਕੀਤਾ ਗਿਆ ਸੀਗਾ ਕਿ ਇਹ ਮਾਮਲਾ ਜਿਹੜਾ MLA ਦੇ ਉੱਤੇ ਹਮਲੇ ਵਾਲਾ ਇਹ ਵੀ ਨਾਲ ਉਠਾਇਆ ਜਾਵੇ, ਪਰ ਬਾਅਦ ਦੇ ਵਿੱਚ ਇਹ ਰੋਕ ਲਿਆ ਗਿਆ ਕਿਉਂਕਿ ਸਿਆਸਤ ਹੈ ਜੀ। ਹਾਲਾਂਕਿ ਜਿਹੜੀ ਪੱਗ ਲੱਥੀ ਆ ਉਸ ਮਾਮਲੇ ਨੂੰ ਜੇ ਇਹਦੇ ਵਿੱਚ ਨਾਲ ਜਿਹੜਾ ਜੀ ਉਹ ਜੋੜਿਆ ਜਾਂਦਾ ਤੇ ਇਹ ਗੱਲ ਚੰਗੀ ਹੁੰਦੀ, ਕਿਉਂਕਿ ਅਕਾਲੀ ਦਲ ਇਹ ਵੀ ਦਾਅਵਾ ਕਰਦਾ ਨਾ ਕਿ ਉਹ ਪੰਥਕ ਪਾਰਟੀ ਹੈ। ਹਾਲਾਂਕਿ ਪੱਗਾਂ ਜਿਹੜੀਆਂ 10 ਸਾਲ ਦੇ ਦੌਰਾਨ ਪੰਜਾਬ ਦੇ ਵਿੱਚ ਕਿੰਨੀਆਂ ਲੱਥੀਆਂ ਨੇ ਉਹ ਕਿਸੇ ਤੋਂ ਲੁਕੀਆਂ ਛਿਪੀਆਂ ਜਿਹੜੀਆਂ ਦੀ ਉਹ ਨਹੀਂ, ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ। ਔਰ ਜਿਹੜਾ ਮਾਫੀਆ ਹੈ ਇਹ ਰੇਤ ਮਾਫੀਆ ਇਹ ਕੋਈ ਓਵਰਨਾਈਟ ਨਹੀਂ ਬਣ ਗਿਆ, ਇਹ ਕਿੰਨੇ ਸਾਲਾਂ ਦੇ ਵਿੱਚ ਇੱਥੋਂ ਤੱਕ ਜਿਹੜਾ ਜੀ ਮੌਜੂਦਾ ਸਮੇਂ ਤੱਕ ਪਹੁੰਚਿਆ ਔਰ ਪਿਛਲੇ ਸਮੇਂ ਦੇ ਵਿੱਚ ਕੌਣ ਰੇਤ ਮਾਫੀਆ ਦੇ ਵਿੱਚ ਸ਼ਾਮਲ ਰਹੇ ਨੇ ਉਹ ਸਭ ਨੂੰ ਪਤਾ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਜਦੋਂ ਕੱਲ ਫੋਟੋਆਂ ਖਿਚਾਈਆਂ ਜਾ ਰਹੀਆਂ ਸੀ ਉਹ ਵੀ ਜਿਹੜਾ ਜੀ ਪਾ ਕੇ ਪੈਂਟ ਸ਼ਰਟ ਮੂਹਰੇ ਹੋ ਕੇ ਫੋਟੋਆਂ ਖਿਚਾ ਰਹੇ ਸੀ, ਜਿਨ੍ਹਾਂ ਦਾ ਮੇਨ ਨਾਮ ਪਹਿਲਾਂ ਇਸ ਮਾਫੀਏ ਦੇ ਵਿੱਚ ਬੋਲਦਾ ਰਿਹਾ। ਸ਼ਾਇਦ ਉਹਨਾਂ ਨੂੰ ਦੁੱਖ ਹੀ ਇਸ ਗੱਲ ਦਾ ਕਿ ਕਿੱਥੇ ਮੇਰੀਆਂ ਮਸ਼ੀਨਾਂ ਇੱਥੇ ਚੱਲਦੀਆਂ ਹੁੰਦੀਆਂ ਸੀ ਤੇ ਹੁਣ ਆ ਕੇ ਦੂਜਿਆਂ ਨੇ ਚਲਾਉਣੀਆਂ ਸ਼ੁਰੂ ਕਰ। ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੀ ਪੱਗ ਦੀ ਗੱਲ ਆ ਉਹ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਸੀਗੀ। ਅੱਗੇ ਬਰਗਾੜੀ ਮੋਰਚੇ ਦੇ ਕਰਕੇ ਜਿਹੜੀ ਪੁਲਿਸ ਲਾਈ ਹੋਈ ਆ ਇੱਧਰ ਉੱਧਰ, ਕਹਿੰਦੇ ਕਿ ਪੁਲਿਸ ਦੇ ਕੋਲ ਫੰਡ ਹੀ ਹੈ ਨਹੀਂ ਗੇ, ਉਹ ਪੁਲਿਸਮੈਨ ਨੂੰ ਜਿਹੜੇ ਖੜੇ ਕੀਤੇ ਹੋਏ ਉਹਨਾਂ ਦੇ ਖਾਣੇ ਦੇ ਲਈ, ਪਰ ਗੁਰਦੁਆਰੇ ਤੋਂ ਲੰਗਰ ਦੇ ਨਾਲ ਹੀ ਗੁਜ਼ਾਰਾ ਹੋ ਰਿਹਾ। ਬਿਲਕੁਲ ਜੀ, ਇਹ ਜਿਹੜਾ ਬਰਗਾੜੀ ਬੇਅਦਬੀ ਕਾਂਡ ਹੈ ਇਹਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਇਹਨਾਂ ਲੋਕਾਂ ਦੇ ਪਰਿਵਾਰਾਂ ਤੇ ਜਾਨ ਮਾਲ ਦੀ ਰੱਖਿਆ ਦੇ ਵਾਸਤੇ ਡਿਸਟ੍ਰਿਕਟ ਦੇ ਵਿੱਚ ਚੌਕਸੀ ਜਿਹੜੀ ਉਹ ਵਧਾਈ ਹੋਈ ਹੈ। ਇਹਦੇ ਵਾਸਤੇ PAP ਜਲੰਧਰ ਤੋਂ 3 ਆਰਮਡ ਫੋਰਸ ਕੰਪਨੀਆਂ ਜਿਹੜੀਆਂ ਉਹ ਬੁਲਾਈਆਂ ਹੋਈਆਂ ਨੇ। ਪੁਲਿਸ ਦੇ ਕੋਲੇ ਇਹਨਾਂ ਮੁਲਾਜ਼ਮਾਂ ਦੇ ਖਾਣੇ ਦੇ ਵਾਸਤੇ ਫੰਡ ਹੈ ਨੀਗਾ, ਜਿਹਦੇ ਕਰਕੇ ਗੁਰਦੁਆਰਾ ਪ੍ਰਬੰਧਕਾਂ ਦੀ ਮਦਦ ਜਿਹੜੀ ਹੈ ਜੀ ਉਹ ਲਈ ਜਾ ਰਹੀ ਹੈ। ਆਰਮਡ ਫੋਰਸ ਕੰਪਨੀਆਂ ਦੇ 300 ਮੁਲਾਜ਼ਮ ਜਿਹੜੇ ਨੇ ਇਸ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੇ ਆ ਜੀ ਉਹ ਲਾਏ ਹੋਏ ਆ ਔਰ ਇਹਨਾਂ ਦੇ ਖਾਣ ਪੀਣ ਦਾ ਖਰਚਾ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਕੀਤਾ ਜਾਣਾ ਹੁੰਦਾ, ਪਰ ਪੁਲਿਸ ਕੋਲੇ ਫੰਡ ਹੈ ਨੀਗੇ। ਇਹਦੇ ਔਰ ਸੰਬੰਧਿਤ ਜਿਹੜੇ ਥਾਣਾ ਮੁਖੀ ਨੇ ਉਹਨਾਂ ਨੇ ਇਹ ਜ਼ਿੰਮੇਵਾਰੀ ਕੁਝ ਗੁਰਦੁਆਰਿਆਂ ਦੇ ਉੱਤੇ ਜਿਹੜੀ ਹੈ ਜੀ ਉਹ ਪਾਈ ਹੋਈ ਆ। ਪੁਲਿਸ ਜਵਾਨਾਂ ਨੂੰ 3 ਵੇਲੇ ਦਾ ਖਾਣਾ ਪਾਣੀ ਜਿਹੜਾ ਉਹ ਸਮੇਂ ਸਿਰ ਨਾਕਿਆਂ ਦੇ ਉੱਤੇ ਪੁੱਜਦਾ ਕਰਨ ਦੇ ਵਾਸਤੇ ਡਿਸਟ੍ਰਿਕਟ ਪੁਲਿਸ ਲਈ ਚੁਣੌਤੀ ਜਿਹੜਾ ਜੀ ਉਹ ਬਣਿਆ ਹੋਇਆ। ਹਾਲਾਂਕਿ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ ਪੁਲਿਸ ਦੀ ਮੁਸ਼ਕਲ ਕੁਝ ਘਟੀ ਜ਼ਰੂਰ ਹੈ। PAP ਜਲੰਧਰ ਤੋਂ 300 ਪੁਲਿਸ ਮੁਲਾਜ਼ਮ ਜਿਹੜੇ ਅਣਮਿੱਥੇ ਸਮੇਂ ਲਈ ਫਰੀਦਕੋਟ ਦੇ ਵਿੱਚ ਲਾਏ ਹੋਏ ਆ। ਪੁਲਿਸ ਦੀ ਬੇਨਤੀ ਦੇ ਉੱਤੇ ਮਾਤਾ ਖੀਵੀ ਗੁਰਦੁਆਰੇ ਦੇ ਵਿੱਚੋਂ ਪੁਲਿਸ ਨੂੰ ਲੰਗਰ ਭੇਜਿਆ ਜਾ ਰਿਹਾ ਔਰ ਜਿਹੜੇ ਪੁਲਿਸ ਦੇ ਨਾਕੇ ਨੇ ਉੱਥੇ ਵੀ ਇਹ ਲੰਗਰ ਜਿਹੜਾ ਜੀ ਗੁਰਦੁਆਰੇ ਤੋਂ ਭੇਜਿਆ ਜਾ ਰਿਹਾ। ਜਿਹੜੇ ਡਿਸਟ੍ਰਿਕਟ ਪੁਲਿਸ ਦੇ SSP ਨੇ ਉਹ ਕਹਿੰਦੇ ਆ ਕਿ PAP ਦੀਆਂ 3 ਕੰਪਨੀਆਂ ਫਰੀਦਕੋਟ ਦੇ ਵਿੱਚ ਤਾਇਨਾਤ ਨੇ ਤੇ ਇਹਨਾਂ ਦੇ ਜਿਹੜਾ ਖਾਣ ਦਾ ਪ੍ਰਬੰਧ ਆ ਉਹ ਡਿਸਟ੍ਰਿਕਟ ਪੁਲਿਸ ਕਰ ਰਹੀ ਹੈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਜੀ ਕਿ ਪੰਜਾਬ ਸਰਕਾਰ ਨੇ ਇਹਦੇ ਵਾਸਤੇ ਲੋੜੀਂਦੇ ਫੰਡ ਡਿਸਟ੍ਰਿਕਟ ਪੁਲਿਸ ਨੂੰ ਭੇਜੇ ਆ ਔਰ 1 ਜੂਨ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਦੇ ਪੈਟਰੋਲ ਤੇ ਡੀਜ਼ਲ ਦਾ ਬਜਟ ਵੀ 20% ਵਧਿਆ। ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਆ ਕਿ ਸਰਕਾਰ ਕੋਲੇ ਫੰਡ ਹੈ ਨਹੀਂ ਗੇ। ਜਿਹੜੇ ਥਾਣੇਦਾਰ ਨੇ ਉਹਨਾਂ ਨੇ ਜਾ ਕੇ ਫਿਰ ਬੇਨਤੀ ਜਿਹੜੀ ਹੈ ਜੀ ਉਹ ਗੁਰਦੁਆਰੇ ਵਾਲਿਆਂ ਨੂੰ ਕੀਤੀ ਹੈ ਔਰ ਕੁਝ ਜਿਹੜੇ ਨੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਗੁਰਦੁਆਰਿਆਂ ਤੋਂ ਲੰਗਰ ਚੁੱਕ ਕੇ ਇਹਨਾਂ ਨਾਕਿਆਂ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਪਹੁੰਚਾਉਂਦੇ ਨੇ, ਪਰ ਜਿਹੜੇ ਸੀਨੀਅਰ ਆਫੀਸਰ ਨੇ ਉਹ ਇਸ ਗੱਲ ਨੂੰ ਮੰਨ ਨਹੀਂ ਰਹੇ ਜੀ। ਕਿਉਂ ਮੰਨਣਗੇ, ਉਹਨਾਂ ਦਾ ਆਪਣਾ ਜਲੂਸ ਨਿਕਲਦਾ। ਤੇ ਅੱਗੇ ਆਪਾਂ ਜੰਮੂ ਕਸ਼ਮੀਰ ਦੀ ਜੇ ਗੱਲ ਕਰੀਏ ਜਿੱਥੇ ਮਿਲਟਰੀ ਲਾਈ ਹੋਈ ਆ, ਉਸ ਦੇ ਨਾਲ ਨਾਲ ਕਮਾਂਡੋ ਵੀ ਉੱਥੇ ਲਾ ਦਿੱਤੇ ਗਏ ਨੇ। ਦੇਖੋ ਜੀ, ਇੱਕ ਤਾਂ ਜੰਮੂ ਦੇ ਵਿੱਚ ਜਿਹੜਾ ਜੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀਗਾ ਵੱਖਵਾਦੀਆਂ ਦੇ ਵੱਲੋਂ ਔਰ ਇਹਦੇ ਦੌਰਾਨ ਬਹੁਤਾ ਕੁਝ ਜਿਹੜਾ ਜੀ ਉਹ ਠੱਪ ਰਿਹਾ। ਮੁਕੰਮਲ ਹੜਤਾਲ ਜਿਹੜੀ ਹੈ ਜੀ ਉਹ ਰਹੀ। ਇਹਦੇ ਵਿੱਚ ਜਿਹੜੇ ਸੁਰੱਖਿਆ ਬਲ ਸੀ ਉਹਨਾਂ ਦੇ ਵੱਲੋਂ ਚਲਾਈ ਗਈ ਗੋਲੀ ਦੇ ਨਾਲ ਆਮ ਲੋਕਾਂ ਦੀਆਂ ਹੱਤਿਆਵਾਂ, ਪੱਤਰਕਾਰ ਸ਼ਿਦਾਤ ਬੁਖਾਰੀ ਦੀ ਹੱਤਿਆ ਦੇ ਵਿਰੁੱਧ ਲੋਕ ਸੜਕਾਂ ਦੇ ਉੱਤੇ ਜਿਹੜੇ ਜੀ ਉਹ ਉਤਰੇ। ਜਿਹੜੇ ਬੁਖਾਰੀ ਸਨ ਜੀ ਉਹਨਾਂ ਨੂੰ ਸ੍ਰੀਨਗਰ ਦੇ ਲਾਲ ਚੌਕ ਨੇੜੇ ਪ੍ਰੈਸ ਕਲੋਨੀ ਦੇ ਵਿੱਚ ਉਹਨਾਂ ਦੇ 2 ਗਨਮੈਨਾਂ ਸਣੇ ਗੋਲੀਆਂ ਮਾਰ ਕੇ ਜਿਹੜਾ ਜੀ ਉਹ ਮਾਰ ਦਿੱਤਾ ਗਿਆ ਸੀਗਾ। ਅੱਜ ਜੰਮੂ ਕਸ਼ਮੀਰ ਦੇ ਰਾਜਪਾਲ NN ਵੋਹਰਾ ਨੇ ਸੂਬੇ ਦੇ ਵਿੱਚ ਗਵਰਨਰੀ ਰਾਜ ਲਾਗੂ ਹੋਣ ਤੋਂ ਬਾਅਦ
ਜਿੰਨਾ ਜੋ ਹਾਲਾਤ ਬਣੇ ਆ ਇਹਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਵਾਸਤੇ ਆਲ ਪਾਰਟੀ ਮੀਟਿੰਗ ਜਿਹੜੀ ਇਹਦੀ ਉਹ ਸੱਦੀ ਆ। ਔਰ 3 ਸਾਲਾਂ ਤੋਂ PDP ਭਾਜਪਾ ਸਰਕਾਰ ਦੇ ਟੁੱਟ ਜਾਣ ਕਰਕੇ ਹੁਣ ਗਵਰਨਰੀ ਰਾਜ ਜਿਹੜਾ ਜੀ ਉਹ ਲਾਗੂ ਕੀਤਾ ਗਿਆ। ਜਿਹੜੇ NSG ਕਮਾਂਡੋ ਨੇ ਜੀ ਉਹ ਤਾਇਨਾਤ ਇੱਥੇ ਕੀਤੇ ਗਏ ਨੇ ਪਹਿਲੀ ਵਾਰੀ ਇਹ। ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਪਸਤ ਕਰਨ ਦੇ ਵਾਸਤੇ ਜਿਹੜਾ ਜੀ ਨੈਸ਼ਨਲ ਸਿਕਿਉਰਿਟੀ ਗਾਰਡ ਦਾ ਇਹ ਦਸਤਾ ਵਾਦੀ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਚੁੱਕਿਆ ਹੈ। ਔਰ ਪਿਛਲੇ ਇੱਕ ਪਖਵਾੜੇ ਤੋਂ ਸ੍ਰੀਨਗਰ ਏਅਰਪੋਰਟ ਦੇ ਨੇੜੇ BSF ਦੇ ਸਿਖਲਾਈ ਕੇਂਦਰ 'ਚ ਪੁਲਿਸ CRPF ਤੇ BSF ਤੋਂ ਚੁਣੇ ਜਵਾਨਾਂ ਦੇ ਨਾਲ ਇਹ ਜਿਹੜਾ ਜੀ ਮੁਹਿੰਮਾਂ ਚਲਾ ਰਿਹਾ। NSG ਜਿਹੜਾ ਜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਐਂਟੀ ਟੈਰਰਿਸਟ ਜਿਹੜੀ ਮੁਹਿੰਮ ਹੈ ਉਹਦੇ ਤਾਇਨਾਤ ਕਰਨ ਦੀ ਯੋਜਨਾ ਪਿਛਲੇ ਸਾਲ ਬਣੀ ਸੀਗੀ। ਪਰ ਉੱਥੇ ਸਰਕਾਰ ਹੋਣ ਕਰਕੇ ਸਰਕਾਰ ਜਿਹੜੀ ਸੀ ਜੀ ਉਹ ਮਹਿਬੂਬਾ ਮੁਫਤੀ ਵਾਲੀ ਉਹ ਨਹੀਂ ਸੀ ਚਾਹੁੰਦੀ ਕਿ ਇੱਥੇ NSG ਜਿਹੜੇ ਜੀ ਕਮਾਂਡੋ ਤਾਇਨਾਤ ਕੀਤੇ ਜਾਣ। ਹੁਣ ਜਦੋਂ ਉਹ ਸਰਕਾਰ ਨਹੀਂ ਰਹੀ ਗਵਰਨਰੀ ਰਾਜ ਜਿਹੜਾ ਜੀ ਉਹ ਲੱਗਿਆ ਤੇ ਉਹਦੇ ਕਰਕੇ ਇਹ ਤਾਇਨਾਤ ਜਿਹੜੇ ਆ ਜੀ ਉਹ ਕੀਤੇ ਗਏ ਆ। NSG ਕਮਾਂਡੋ 1990 ਦੇ ਦਹਾਕੇ ਦੇ ਵਿੱਚ ਅੱਤਵਾਦ ਰੋਕੂ ਅਭਿਆਨਾਂ ਦੇ ਵਾਸਤੇ ਆ ਚੁੱਕੇ ਨੇ। ਪਰ NSG ਨੂੰ ਸੂਬੇ ਦੇ ਵਿੱਚ ਇਹਨਾਂ ਮੁਹਿੰਮਾਂ ਲਈ ਪੱਕੇ ਤੌਰ ਦੇ ਉੱਤੇ ਪਹਿਲੀ ਵਾਰੀ ਜਿਹੜਾ ਜੀ ਇੱਥੇ ਕੀਤਾ ਜਾ ਰਿਹਾ। ਉਧਰ ਜਿਹੜੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਉਮਰ ਅਬਦੁੱਲਾ, ਉਹਨਾਂ ਨੇ ਇਹ ਕਿਹਾ ਜੀ ਕਿ PDP ਤੇ ਭਾਜਪਾ ਦਾ ਜਿਹੜਾ ਤੋੜ ਵਿਛੋੜਾ ਇਹ ਫਿਕਸਡ ਮੈਚ ਹੈ ਜੀ। ਉਹਨਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਤੋੜ ਵਿਛੋੜਾ ਕੈਲਕੂਲੇਟਡ ਇੱਕ ਗੇਮ ਦੇ ਤਹਿਤ ਕੀਤਾ ਜਿਹਦੀ ਕਹਾਣੀ ਬਾਲੀਵੁੱਡ ਫਿਲਮਾਂ ਵੇਖ ਕੇ ਪਹਿਲਾਂ ਜਿਹੜੀ ਹੈ ਜੀ ਉਹ ਲਿਖੀ ਗਈ ਸੀ। ਔਰ ਉਹਨਾਂ ਨੇ ਕਿਹਾ ਕਿ 1977 ਦੇ ਵਿੱਚ ਬੜੀ ਤੇ ਦੇਸ਼ ਦੇ ਢਾਂਚੇ ਦੇ ਉੱਤੇ ਤੰਜ਼ ਕਰਨ ਵਾਲੀ ਫਿਲਮ ਕਿੱਸਾ ਕੁਰਸੀ ਦਾ ਕਲਿੱਪ ਵੀ ਉਹਨਾਂ ਨੇ ਇਹਦੇ ਨਾਲ ਜਿਹੜਾ ਜੀ ਉਹ ਨੱਥੀ ਕੀਤਾ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਾਰੀ ਕੈਲਕੂਲੇਟਡ ਗੇਮ ਸੀ ਕਿ ਕਿੰਨਾ ਚਿਰ ਅਸੀਂ ਸਰਕਾਰ ਚਲਾਵਾਂਗੇ ਤੇ ਕਦੋਂ ਫਿਰ ਜਿਹੜਾ ਜੀ ਇਹਨੂੰ ਤੋੜਾਂਗੇ। ਬਿਲਕੁਲ ਜੀ, ਸਾਰਾ ਕੁਝ ਕੈਲਕੂਲੇਟਰ ਸੀਗਾ। ਅੱਗੇ ਅੰਮ੍ਰਿਤਸਰ ਦੇ ਯਤੀਮਖਾਨੇ ਦੀ ਜੇ ਗੱਲ ਕਰੀਏ ਤਾਂ ਉੱਥੇ ਇੱਕ ਅੰਗਹੀਣ ਬੱਚੇ ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ। ਕਦੀ ਇਹ 100 ਸਾਲ ਪੁਰਾਣੀ ਸਿੱਖਾਂ ਦੀ ਜਿਹੜੀ ਹੈ ਜੀ ਇਹ ਪਹਿਲੀ ਸੰਸਥਾ ਹੈ ਚੀਫ ਖਾਲਸਾ ਦੀਵਾਨ ਮਨੁੱਖਤਾ ਦੀ ਭਲਾਈ ਦੀ ਚੱਲ ਰਹੀ ਸੈਂਟਰ ਜਿਹੜਾ ਜੀ ਖਾਲਸਾ ਯਤੀਮਖਾਨਾ। ਉੱਥੋਂ ਦੇ ਬੱਚਿਆਂ ਦੇ ਉੱਤੇ ਤਸ਼ੱਦਦ ਕਰਨ ਦੀਆਂ ਜਿਹੜੀਆਂ ਚੱਲ ਰਹੀਆਂ ਸੋਸ਼ਲ ਪੋਸਟਾਂ ਸੀ ਉਹਦਾ ਸੱਚ ਜਿਹੜਾ ਜੀ ਉਹ ਸਾਹਮਣੇ ਆਇਆ। ਯਤੀਮਖਾਨੇ ਦੇ ਵਿੱਚ ਰਹਿੰਦੇ 2 ਬੱਚੇ ਜਿਨ੍ਹਾਂ ਨੂੰ ਪ੍ਰਬੰਧਕਾਂ ਦੇ ਵੱਲੋਂ ਇਕੱਲਿਆਂ ਇਲਾਜ ਲਈ ਸਰਕਾਰੀ ਹਸਪੀਟਲ ਦੇ ਵਿੱਚ ਤੋਰ ਦਿੱਤਾ ਗਿਆ। ਇਹਨਾਂ ਬੱਚਿਆਂ ਦੇ ਨਾਂ ਜੀ 15 ਸਾਲਾਂ ਦਾ ਨਿਰਮਲ ਸਿੰਘ ਹੈ ਤੇ ਜਿਹੜਾ ਜੀ ਇੱਕ ਦੇਖ ਵੀ ਨਹੀਂ ਜਿਹੜਾ ਸਕਦਾ ਗੁਰਪ੍ਰੀਤ ਸਿੰਘ 15 ਸਾਲਾਂ ਦਾ ਹੈ ਜਿਹੜਾ ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਦੇ ਵਾਸਤੇ ਦਰ-ਦਰ ਭਟਕ ਰਹੇ ਨੇ ਜੀ। ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਨਿਰਮਲ ਸਿੰਘ ਜਿਹਨੂੰ ਦਿਸਦਾ ਨਹੀਂ ਉਹਦੇ ਨੱਕ ਦੇ ਵਿੱਚੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੂਨ ਵਗਣ ਦੀ ਸ਼ਿਕਾਇਤ ਹੈ। ਯਤੀਮਖਾਨੇ ਦੇ ਵੱਲੋਂ ਇਲਾਜ ਨਾ ਮਿਲਣ ਕਰਕੇ ਉਹ ਸਰਕਾਰੀ ENT ਹਸਪਤਾਲ ਦੇ ਵਿੱਚ ਡਾਕਟਰ ਕੋਲੋਂ ਚੈੱਕਅਪ ਕਰਾਉਣ ਲਈ ਗਿਆ ਤਾਂ ਉੱਥੇ ਗੁਰੂ ਨਾਨਕ ਦੇਵ ਹਸਪੀਟਲ ਤੋਂ CT ਸਕੈਨ ਕਰਾਉਣ ਦੇ ਵਾਸਤੇ ਉਹਨੂੰ ਜਿਹੜਾ ਸੀ ਉਹ ਆਖਿਆ ਗਿਆ। ਔਰ CT ਸਕੈਨ ਕਰਾਉਣ ਲਈ ਜਦੋਂ ਗੁਰੂ ਨਾਨਕ ਹਸਪੀਟਲ ਪਹੁੰਚਿਆ ਤਾਂ ਉੱਥੇ ਸਕੈਨ ਦੇ ਵਾਸਤੇ 2000 ਰੁਪਏ ਫੀਸ ਦੀ ਮੰਗ ਜਿਹੜੀ ਸੀ ਉਹ ਕੀਤੀ ਗਈ। ਉਹਨਾਂ ਵੀ ਦੱਸਿਆ ਕਿ ਉਹਨਾਂ ਕੋਲੇ ਕੋਈ ਪੈਸਾ ਨਾ ਤਾਂ ਨਿੱਜੀ ਹੈ ਤੇ ਨਾ ਹੀ ਯਤੀਮਖਾਨੇ ਵੱਲੋਂ ਜਿਹੜਾ ਜੀ ਉਹ ਦਿੱਤਾ ਗਿਆ। ਹੁਣ ਜਦੋਂ ਇਹ ਸਾਰਾ ਕੁਝ ਸਾਹਮਣੇ ਆਇਆ ਤਾਂ ਜਿਹੜੇ ਪ੍ਰਧਾਨ ਨੇ ਇੱਥੇ ਡਾਕਟਰ ਸੰਤੋਖ ਸਿੰਘ ਉਹਨਾਂ ਨੇ ਜਿਹੜਾ ਜੀ ਮੁੱਖ ਦਫ਼ਤਰ ਤੋਂ ਇੱਕ ਮੁਲਾਜ਼ਮ ਸੀਗਾ ਉਹਨੂੰ ਬੱਚਿਆਂ ਦੇ ਕੋਲੇ ਭੇਜਿਆ। ਮਾਮਲਾ ਜਦੋਂ ਵਿਗੜਦਾ ਜਿਹੜਾ ਜੀ ਉਹ ਦਿਸਿਆ ਤਾਂ ਜਿਹੜਾ ਜਾ ਕੇ ਉਹਨਾਂ ਦਾ ਸਕੈਨ ਵੀ ਕਰਵਾਇਆ। ਔਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਲਗਾਤਾਰ ਯਤੀਮਖਾਨੇ ਦੇ ਬਾਰੇ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹਨੇ ਹੁਣ ਇਹ ਸੱਚਾਈ ਜਿਹੜੀ ਹੈ ਜੀ ਉਹ ਸਾਹਮਣੇ ਲਿਆਂਦੀ ਹੈ। ਜਿਹੜੇ ਦੀਵਾਨ ਦੇ ਪ੍ਰਧਾਨ ਨੇ ਡਾਕਟਰ ਸੰਤੋਖ ਸਿੰਘ ਹੋਰੀ ਉਹ ਕਹਿੰਦੇ ਆ ਕਿ ਜਿਹੜਾ ਸੁਪਰਡੈਂਟ ਹੈ ਮਨਜੀਤ ਸਿੰਘ ਵਿਰਕ ਉਹਨੂੰ ਮੁਅੱਤਲ ਕਰ ਦਿੱਤਾ ਗਿਆ ਔਰ ਜਿਹਦੇ ਵਜ੍ਹਾ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਉਹ ਹੋਇਆ। ਵੈਸੇ ਇਹ ਤਕਰੀਬਨ ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਜੀ ਹੋ ਗਿਆ ਜਦੋਂ ਤੋਂ ਇਹ ਪੋਸਟਾਂ ਜਿਹੜੀਆਂ ਜੀ ਉਹ ਚੱਲਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਯਤੀਮਖਾਨੇ ਦੇ ਵਿੱਚ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਜੀ ਉਹ ਕੀਤਾ ਜਾਂਦਾ। ਜਿਹੜੇ ਪ੍ਰਬੰਧਕ ਨੇ ਉਹ ਲਗਾਤਾਰ ਨਕਾਰਦੇ ਰਹੇ ਨੇ ਇਹਨਾਂ ਜਿਹੜੀਆਂ ਪੋਸਟਾਂ ਨੂੰ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਗਾ। ਪਰ ਆਹ ਜਿਹੜੀ ਕਹਾਣੀ ਜਿਸ ਟਾਈਪ ਦੀ ਇਹ ਸਾਹਮਣੇ ਆਈ ਹੈ 2 ਬੱਚਿਆਂ ਦੇ ਨਾਲ ਜੋ ਕੁਛ ਜਿਹੜਾ ਜੀ ਉਹ ਹੋਇਆ ਉਸ ਤੋਂ ਬਾਅਦ ਇਹ ਲੱਗਣ ਲੱਗ ਗਿਆ ਜੀ ਕਿ ਅੰਦਰ ਕੋਈ ਵਿਅਕਤੀ ਜਿਹੜਾ ਜੀ ਹੈ ਜਿਹਨੇ ਦੇਖਿਆ ਜਿਹਦੀ ਵਜ੍ਹਾ ਕਰਕੇ ਇਹ ਪੋਸਟਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ ਸੋਸ਼ਲ ਮੀਡੀਆ ਜੀ। ਪਰ ਹੈ ਘਟਨਾ ਬਹੁਤ ਮਾੜੀ ਆ। ਤੇ ਅੱਗੇ ਪੰਜਾਬ ਸਰਕਾਰ ਦੀ ਜੇ ਯੋਗਾ ਦਿਵਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੇਪਰਾਂ ਦੇ ਵਿੱਚ ਹੀ ਮਨਾਇਆ ਉਸ ਨੂੰ। ਐਕਚੁਅਲੀ ਜੀ ਇੱਕ ਬਹੁਤ ਵਧੀਆ ਕਾਰਟੂਨ ਕੱਲ ਛਾਪਿਆ ਕਿਸੇ ਨੇ ਕਿ ਇੱਕ ਜਿਹੜਾ ਬਹੁਤ ਗਰੀਬ ਬੱਚਾ ਹੈ ਉਹ ਇਹ ਕਹਿ ਰਿਹਾ ਕਿ ਕੋਈ ਏਦਾਂ ਦਾ ਯੋਗ ਵੀ ਹੈ ਜਿਹਦੇ ਨਾਲ ਭੁੱਖ ਨਾ ਲੱਗੇ।
ਮਤਲਬ ਕਿ ਇਹ ਯੋਗਾ ਦਿਵਸ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਦਿਨ ਇੱਕ ਮਿਥਿਆ ਗਿਆ ਸੀਗਾ। ਹਾਲਾਂਕਿ ਉਹਦੇ ਉੱਤੇ ਸਿਆਸਤ ਵੀ ਜਿਹੜੀ ਹੈ ਜੀ ਉਹ ਹੁੰਦੀ ਰਹੀ ਹੈ ਕਿ ਇਹ ਮਨਾਉਣਾ ਚਾਹੀਦਾ ਜਾਂ ਨਹੀਂ ਜਿਹੜਾ ਜੀ ਉਹ ਮਨਾਉਣਾ ਚਾਹੀਦਾ। ਪ੍ਰਧਾਨ ਮੰਤਰੀ ਤੇ ਜਿਹੜੇ ਸਨ ਜੀ ਉਹ ਵੀ ਯੋਗਾ ਕਰਦੇ। ਵੈਸੇ ਯੋਗਾ ਕਰਾਉਣ ਵਾਲਾ ਅੱਜ ਕੱਲ੍ਹ ਤਾਂ ਲਾਲਾ ਰਾਮਦੇਵ ਜਿਹੜਾ ਜੀ ਉਹ ਕਾਫੀ ਅਮੀਰ ਹੋ ਗਿਆ। ਉਹ ਵੀ ਇੱਥੇ ਰਾਜਸਥਾਨ ਦੇ ਵਿੱਚ ਬੜੇ ਦੇਰ ਤੋਂ ਬਾਅਦ ਯੋਗਾ ਜਿਹੜਾ ਜੀ ਉਹ ਕਰਦਾ ਨਜ਼ਰ ਆਇਆ। ਅੱਜ ਕੱਲ੍ਹ ਉਹ ਯੋਗਾ ਨਹੀਂ ਕਰਦਾ, ਅੱਜ ਕੱਲ੍ਹ ਉਹ ਸਮਾਨ ਹੀ ਜਿਹੜਾ ਜੀ ਉਹ ਵੇਚਦਾ ਬਾਹਰੋਂ ਭਰਾ ਭਰੂ ਕੇ ਆਪਣੇ ਉੱਤੇ ਠੱਪੇ ਲਾ ਕੇ। ਤੋ ਇਹ ਜਿਹੜਾ ਯੋਗ ਦਿਵਸ ਸੀਗਾ ਜੀ ਇਹ ਕਿਉਂਕਿ ਸਰਕਾਰੀ ਤੌਰ ਦੇ ਉੱਤੇ ਮਨਾਉਣ ਦੀਆਂ ਹਦਾਇਤਾਂ ਨੇ ਸਾਰੇ ਸੂਬਿਆਂ ਨੂੰ। ਜਿੱਥੇ ਜਿੱਥੇ ਤਾਂ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਉੱਥੇ ਤਾਂ ਮੁੱਖ ਮੰਤਰੀ ਵੀ ਜਿਹੜਾ ਜੀ ਉਹ ਸਾਹ ਕੱਢਦੇ ਬਾਹਰ ਨਜ਼ਰ ਆਏ। ਹਾਲਾਂਕਿ ਢਿੱਡ ਬਹੁਤੇ ਇਸ ਤਰ੍ਹਾਂ ਦੇ ਨੇ ਜੀ ਕਿ ਝੱਗ ਨਿਕਲ ਲੱਗ ਜਾਂਦੀ ਹੈ ਸਾਹ ਦੀ ਜਗ੍ਹਾ ਦੇ ਉੱਤੇ ਛੇਤੀ ਜਿਹੜਾ ਜੀ। ਪਰ ਇੱਥੇ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਗਿਆ ਜੀ ਉਹਨਾਂ ਨੇ ਕਿਉਂਕਿ ਮਨਾਉਣਾ ਪੈਣਾ ਸੀਗਾ, ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਹੁੰਦੀਆਂ ਨੇ, ਉਹਨਾਂ ਨੇ ਨਵਾਂ ਜਿਹੜਾ ਜੀ ਉਹ ਤਰੀਕਾ ਕੱਢ ਲਿਆ। ਪੰਜਾਬ ਸਰਕਾਰ ਜਿਹੜੀ ਸੀ ਜੀ ਉਹ ਪੂਰੇ ਤਰੀਕੇ ਨਾਲ ਲਾਪਰਵਾਹ ਸੀ। ਨਾ ਕੋਈ ਮੰਤਰੀ ਕਿਸੇ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਪਹੁੰਚਿਆ, ਨਾ ਜਿਹੜਾ ਜੀ ਡਿਸਟ੍ਰਿਕਟ ਜਿਹੜਾ ਮੋਹਾਲੀ ਆ ਉੱਥੋਂ ਦੇ ਡਿਪਟੀ ਕਮਿਸ਼ਨਰ ਜਿਹੜੇ ਜੀ ਉਹੀ ਪਹੁੰਚੇ। ਜਿਹੜੇ ਇੱਥੋਂ ਰਿਪਰੈਜ਼ੈਂਟ ਕਰਦੇ ਨੇ ਪਸ਼ੂ ਪਾਲਣ ਮੰਤਰੀ ਬਲਵੀਰ ਸਿੰਘ ਸਿੱਧੂ ਹੋਰੀ, ਉਹ ਵੀ ਮੋਹਾਲੀ ਜ਼ਿਲ੍ਹੇ ਤੋਂ ਜਿਹੜਾ ਜੀ ਉਹ ਗਾਇਬ ਦਿਸੇ। ਔਰ ਯੋਗ ਦਿਵਸ ਸਮਾਗਮ ਜਿਹੜਾ ਸੀਗਾ ਜੀ ਉਹ ਨਰਿੰਦਰ ਮੋਦੀ ਹੋਰਾਂ ਦੀ ਫਲੈਗਸ਼ਿਪ ਪ੍ਰੋਗਰਾਮ ਹੈ, ਜਦੋਂ ਕਿ ਪੰਜਾਬ ਦੇ ਵਿੱਚ ਇਸ ਸਮੇਂ ਕਾਂਗਰਸ ਦੀ ਜਿਹੜੀ ਹੈ ਜੀ ਉਹ ਸਰਕਾਰ ਹੈ। ਪੰਜਾਬ ਸਰਕਾਰ ਨੇ ਯੋਗ ਦਿਵਸ ਦਾ ਰਾਜ ਪੱਧਰੀ ਸਮਾਗਮ ਮੋਹਾਲੀ ਦੇ ਵਿੱਚ ਜ਼ਰੂਰ ਰੱਖਿਆ ਜੀ, ਪਰ ਇਹ ਸਮਾਗਮ ਦੇ ਵਿੱਚ ਕੋਈ ਮੰਤਰੀ ਨਹੀਂ ਪਹੁੰਚਿਆ, ਨਾ ਕੋਈ ਅਧਿਕਾਰੀ ਜਿਹੜਾ ਜੀ ਉਹ ਪਹੁੰਚਿਆ। ਮਤਲਬ ਕਿ ਖਾਨਾ ਪੂਰਤੀ ਜਿਹੜੀ ਜੀ ਉਹ ਕਰ ਦਿੱਤੀ ਗਈ ਇੱਥੇ ਜੀ। ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਸ਼ਾਮ ਨੂੰ ਯੋਗ ਦਿਵਸ ਖਤਮ ਹੋਣ ਤੋਂ ਬਾਅਦ ਇੱਕ ਬਿਆਨ ਜਾਰੀ ਕਰਕੇ ਕੌਮਾਂਤਰੀ ਯੋਗ ਦਿਵਸ ਰਾਜ ਦੇ ਸਾਰੇ ਡਿਸਟ੍ਰਿਕਟ ਮੁੱਖ ਦਫ਼ਤਰਾਂ ਦੇ ਵਿੱਚ ਬੜੇ ਜੋਸ਼ ਦੇ ਨਾਲ ਮਨਾਇਆ ਗਿਆ। ਇਹ ਪ੍ਰੈਸ ਰਿਲੀਜ਼ ਵੀ ਜਿਹੜੀ ਜੀ ਉਹ ਕਰ ਵਿੱਚ ਇਹ ਵੀ ਲਿਖਿਆ ਕਿ ਯੋਗਾ ਚੰਗੀ ਸਿਹਤ ਦੇ ਨਾਲ ਨਾਲ ਕਈ ਬਿਮਾਰੀਆਂ ਤੋਂ ਜਿਹੜਾ ਜੀ ਦੂਰ ਰੱਖਦਾ ਹੈ। ਸਰੀਰਕ ਤੇ ਮਾਨਸਿਕ ਅਰੋਗਤਾ ਲਈ ਯੋਗਾ ਨੂੰ ਰੋਜ਼ ਜਿਹੜਾ ਜੀ ਕਰਨ ਦੀ ਲੋੜ ਹੈ, ਇਹ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਹੋਇਆ। ਜਦੋਂ ਕਿ ਸਿਹਤ ਮੰਤਰੀ ਖੁਦ ਜਿਹੜੇ ਜੀ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਨਹੀਂ ਪਹੁੰਚੇ। ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਮੋਹਾਲੀ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਨੇ, ਉਹ ਰਾਜ ਪੱਧਰੀ ਯੋਗ ਦਿਵਸ ਸਮਾਗਮ ਵਿੱਚ ਜ਼ਿਲ੍ਹੇ ਦੇ ਸੰਬੰਧਿਤ ਮੰਤਰੀ ਜਿਹੜੇ ਸੀਗੇ ਜੀ ਉਹ ਪ੍ਰੋਗਰਾਮ ਤੋਂ ਤਾਂ ਦੂਰ ਰਹੇ। ਉੱਥੇ ਉਹਨਾਂ ਨੇ ਤਿਆਰੀਆਂ ਦਾ ਵੀ ਕੋਈ ਜਾਇਜ਼ਾ ਜਿਹੜਾ ਜੀ ਉਹ ਨਹੀਂ ਲਿਆ। ਵੈਸੇ ਇਹ ਗੱਲਾਂ ਤਾਂ ਜਿਹੜੀਆਂ ਜੀ ਪਹਿਲਾਂ ਆਪਾਂ ਕਈ ਵਾਰੀ ਸੁਣੀਆਂ ਨੇ ਕਿ ਕੋਈ ਸੜਕ ਜਿਹੜੀ ਸੀ ਉਹ ਕਾਗਜ਼ਾਂ ਦੇ ਵਿੱਚ ਬਣ ਗਈ, ਫਿਰ ਇਹ ਕਿਹਾ ਗਿਆ ਜੀ ਕਿ ਹੁਣ ਇਸ ਸੜਕ ਨੂੰ ਰਿਪੇਅਰ ਦੀ ਲੋੜ ਹੈ, ਫਿਰ ਉਹ ਰਿਪੇਅਰ ਵੀ ਜਿਹੜੀ ਜੀ ਉਹ ਹੋ ਗਈ। ਰਿਪੇਅਰ ਦੇ ਪੈਸੇ ਵੀ ਫੰਡ ਵੀ ਕਈ ਵਾਰੀ ਆ ਗਏ, ਪਰ ਅਸਲੀਅਤ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਕਦੀ ਸੜਕ ਬਣੀ ਹੋਈ ਨਹੀਂ ਸੀ। ਸੜਕਾਂ ਦੇ ਬਾਰੇ ਦੇ ਵਿੱਚ ਤਾਂ ਚੱਲਦਾ ਸੀਗਾ ਜੀ। ਇਹ ਇੱਕ ਥੋੜੀ ਜਿਹੀ ਨਿਵੇਕਲੀ ਕੋਸ਼ਿਸ਼ ਜਿਹੜੀ ਆ ਜੀ ਹੋਈ ਆ ਕਿ ਯੋਗ ਦਿਵਸ ਜਿਹੜਾ ਕੇਂਦਰ ਦੀ ਸਰਕਾਰ ਦੀਆਂ ਹਦਾਇਤਾਂ ਸੀ ਉਹਦੇ ਉੱਤੇ ਮਨਾ ਲਿਆ ਗਿਆ। ਪ੍ਰੈਸ ਰਿਲੀਜ਼ ਵੀ ਜਾਰੀ ਕਰਤੀਆਂ ਕਿ ਅੱਜ ਜਿਹੜਾ ਸਾਰੇ ਡਿਸਟ੍ਰਿਕਟ ਲੈਵਲ ਦੇ ਉੱਤੇ ਇਹ ਬੜੀ ਧੂਮ-ਧਾਮ ਦੇ ਨਾਲ ਜਿਹੜਾ ਜੀ ਉਹ ਮਨਾਇਆ ਗਿਆ, ਜਦੋਂ ਕਿ ਰਿਐਲਿਟੀ ਦੇ ਵਿੱਚ ਹੈ ਹੀ ਕਿਤੇ। ਬਿਲਕੁਲ ਜੀ, ਸੜਕਾਂ ਪੇਪਰਾਂ 'ਚ ਬਣਾਉਣ ਤਾਂ ਪੈਸੇ ਮਿਲਦੇ, ਪਰ ਇਹਦੇ ਵਿੱਚ ਤਾਂ ਮਿਲਿਆ ਵੀ ਕੁਛ ਨਹੀਂ ਹੋਣਾ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।